Trump says Jews who vote for Democrats hate Israel and their religion. Biden campaign ने कहा the only person who should be ashamed here is Donald Trump. उन्होंने कहा जी ये तो एंटी-सैमिटिज्म ਦੀ ਸਿਖਰ ਹੈ, ਤੁਸੀਂ ਲੋਕਾਂ ਨੂੰ ਕਹਿ ਰਹੇ ਹੋ ਵੀ ਇਹ ਕਿਉਂਕਿ ਜਿਹੜੇ ਡੈਮੋਕ੍ਰੈਟ ਨੂੰ ਵੋਟ ਕਰਦੇ ਨੇ ਉਹ ਇਜ਼ਰਾਈਲ ਨੂੰ ਔਰ ਯਹੂਦੀ ਧਰਮ ਨੂੰ ਨਫ਼ਰਤ ਕਰਦੇ ਨੇ, ਤੁਸੀਂ ਇਨਸਾਈਟ ਕਰ ਰਹੇ ਹੋ ਜਿਹੜੇ ਐਕਸਟ੍ਰੀਮਿਸਟ ਨੇ ਉਹਨਾਂ ਨੂੰ ਕਿ ਬਈ ਇਹਨਾਂ ਦੇ ਉੱਤੇ ਅਟੈਕ ਕਰੋ. Accusing Jews of hating their religion because they might vote for a particular party is defamatory and patently false. ਜੇ ਟਰੰਪ ਆਇਆ ਤੇ ਉਹ ਬਿਲਕੁਲ ਹੀ ਇਹਨਾਂ ਦਾ ਸਫਾਇਆ ਗਜ਼ਾ ਦਾ ਕਰ ਦੇਗਾ ਕਿਉਂਕਿ ਉਹਨੇ ਤਾਂ ਇਹ ਕਹਿ ਦਿੱਤਾ ਕਿ ਜਿਹੜੇ ਇਜ਼ਰਾਈਲ ਦੇ ਖਿਲਾਫ ਜਾਂ ਉਹਨਾਂ ਦੇ ਖਿਲਾਫ ਬੋਲਦੇ ਨੇ ਜ਼ਾਹਰ ਨੈਤਨਯਾਹੂ ਦੇ ਖਿਲਾਫ, ਜਿਹਦਾ ਮਤਲਬ ਹੈ ਕਿ ਟਰੰਪ ਅੱਖਾਂ ਬੰਦ ਕਰਕੇ ਨੈਤਨਯਾਹੂ ਦੀ ਪਾਲਿਸੀ ਨੂੰ ਸਪੋਰਟ ਕਰੇਗਾ. ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ. ਸੋ ਵੀ ਅਸੀਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਰਿਪਬਲਿਕਨ ਪਾਰਟੀ ਦੇ ਪ੍ਰੈਜ਼ੀਡੈਂਟ ਉਮੀਦਵਾਰ ਟਰੰਪ ਨੇ ਕਿਹਾ ਹੈ ਕਿ ਜਿਹੜੇ ਯਹੂਦੀ ਡੈਮੋਕ੍ਰੇਟਾਂ ਨੂੰ ਵੋਟ ਪਾਉਂਦੇ ਹਨ ਉਹ ਆਪਣੇ ਧਰਮ ਨੂੰ ਵੀ ਨਫ਼ਰਤ ਕਰਦੇ ਹਨ ਅਤੇ ਇਜ਼ਰਾਈਲ ਨੂੰ ਵੀ. ਸੋ ਵਾਈਟ ਹਾਊਸ ਅਤੇ ਯਹੂਦੀ ਜਥੇਬੰਦੀਆਂ ਵੱਲੋਂ ਇਸ ਨਫ਼ਰਤ ਭਰੇ ਬਿਆਨ ਤੇ ਤਿੱਖੇ ਵਿਰੋਧ ਦਾ ਇਜ਼ਹਾਰ ਕੀਤਾ ਗਿਆ ਹੈ. ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ. ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬੜੇ ਰਹਿਣਾ, ਦੇਖਣ ਸੁਣਨ ਲਈ ਐਂਡ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ. ਡਾਕਟਰ ਸਾਹਿਬ ਕੀ ਵਿਚਾਰਾਂ? ਦੇਖੋ, ਇੱਕ ਪਾਸੇ ਸਾਡੀਆਂ ਨਜ਼ਰਾਂ ਆਪਣੀ ਧਰਤੀ ਦੇ ਉੱਤੇ ਟਿਕੀਆਂ ਹੋਈਆਂ ਕਿ ਪਾਰਲੀਮੈਂਟ ਦੀਆਂ ਚੋਣਾਂ ਉਹਨਾਂ ਦਾ ਸਕੈਜੂਲ ਸਾਹਮਣੇ ਆ ਗਿਆ ਔਰ ਆਲਰੇਡੀ ਨਫ਼ਰਤ ਦੇ ਵਣਜਾਰਿਆਂ ਨੇ ਜਿਹੜਾ ਉਹ ਖੱਪਰ ਭਰ ਕੇ ਜਿਹੜਾ ਨਫ਼ਰਤ ਉਹ ਵਰਤਾ ਰਹੇ ਨੇ ਸਾਰੇ ਪਾਸੇ. ਬਿਲਕੁਲ ਇਹ ਕਿੱਧਰ ਨੂੰ ਲੀਡ ਕਰੇਗੀ? ਮੁਸਲਮਾਨਾਂ ਦੀ ਨਸਲਕੁਸ਼ੀ ਵੱਲ ਜਾਏਗੀ, ਸਿੱਖਾਂ ਨੂੰ ਟਾਰਗੇਟ ਕੀਤਾ ਜਾਏਗਾ, ਕੋਈ ਹੋਰ ਜਿਹੜਾ ਨੌਟੰਕੀ ਕੀਤੀ ਜਾਏਗੀ ਜਿੱਤਣ ਦੇ ਲਈ, ਜਾਂ ਮਹਿਜ਼ ATM ਦੇ ਰਾਹੀਂ ਉਹ ਆਪਣੀ ਵਿਕਟਰੀ ਦਰਜ ਕਰਾ ਕੇ ਫਿਰ ਸਕਰੂ ਟਾਈਟ ਕਰਨਗੇ ਸਾਰਿਆਂ ਦਾ. ਇੱਕ ਪਾਸੇ ਤਾਂ ਇਹ ਧਿਆਨ ਹੈ, ਪਰ ਮੰਦੇ ਭਾਗਾਂ ਨੂੰ ਅਮਰੀਕਾ ਦੇ ਵਿੱਚ ਵੀ ਜਿਹੜੀ ਪ੍ਰੈਜ਼ੀਡੈਂਸ਼ੀਅਲ ਰੇਸ ਨਵੰਬਰ ਮਹੀਨੇ 'ਚ ਹੋਣ ਜਾ ਰਹੀ ਹੈ ਔਰ ਆਲਰੇਡੀ ਬਾਈਡਨ ਉਹਨਾਂ ਨੇ ਪ੍ਰਾਇਮਰੀ ਕਲਿੰਚ ਕੀਤੀ ਡੈਮੋਕ੍ਰੈਟਾਂ ਵੱਲੋਂ ਔਰ ਟਰੰਪ ਬੇਸ਼ੱਕ ਉਹਨਾਂ ਦੀਆਂ ਲੀਗਲ ਪ੍ਰੋਬਲਮਸ ਨੇ ਕੇਸ ਵੀ ਨੇ ਲੇਕਿਨ ਉਹਨਾਂ ਨੇ ਰਿਪਬਲਿਕਨ ਕੈਂਡੀਡੇਸੀ ਜਿਹੜੀ ਹੈ ਉਹ ਕਲਿੰਚ ਕੀਤੀ ਹੈ ਔਰ ਆਲਰੇਡੀ ਜਿਹੜੀ ਉਹਨਾਂ ਦੀ ਮੇਨ ਰਾਈਵਲ BBC ਨਿੱਕੀ ਹੇਲੀ ਉਹਨੇ ਜਿਹੜਾ ਸਸਪੈਂਡ ਕਰ ਦਿੱਤਾ ਸੀ ਆਪਣਾ ਕੈਂਪੇਨ. ਸੋ ਇਹਦੇ 'ਚ ਕੋਈ ਦੋ ਰਾਵਾਂ ਨਹੀਂ ਨੇ ਕਿ ਟਰੰਪ ਦੀ ਪਹਿਲੀ ਟਰਮ ਵੇਲੇ ਵੀ ਜਦੋਂ ਕਿ ਟਰੰਪ ਦਾ ਸਿੱਧਾ ਵਾਹ ਜਿਹੜਾ ਹੈ ਉਹ ਬਿਲ ਕਲਿੰਟਨ ਦੀ ਘਰਵਾਲੀ ਦੇ ਨਾਲ ਸੀ, ਹਿਲਰੀ, ਜਿਸ ਨੂੰ ਟਰੰਪ ਨੇ ਹਿਲਰੀ ਦਾ ਕਰੁੱਕ ਕਹਿ ਕੇ ਉਸ ਨੂੰ ਪੂਰਾ ਗੰਦਲਾ ਕੀਤਾ ਔਰ ਆਪਣੀ ਸ਼ਾਰਪ ਵਿਟ ਔਰ ਵਨ ਲਾਈਨਰ ਸੈਂਟੈਂਸਿਸ ਔਰ ਫਰੈਸ਼ ਪਹਿਲੀ ਵਾਰੀ ਬੈਲਟ ਵੇਚ ਆਉਣਾ ਔਰ ਜ਼ਾਹਰ ਹੈ ਪੈਸੇ ਦੇ ਜ਼ੋਰ ਦੇ ਨਾਲ ਔਰ ਦੂਸਰਾ ਔਰ ਜੋ ਹਾਲਾਤ ਹੁੰਦੇ ਨੇ ਕਈ ਵਾਰੀ ਉਸ 'ਚੋਂ ਜਿਹਦਾ ਵੀ ਦਾ ਲੱਗਦਾ ਉਸ ਨੇ ਪ੍ਰੈਜ਼ੀਡੈਂਸੀ ਕੱਢੀ. ਪਰ ਇਹਦੇ 'ਚ ਇਹ ਜਿਹੜੀ ਜਦੋਂ ਪ੍ਰੈਜ਼ੀਡੈਂਟ ਬਰਾਕ ਓਬਾਮਾ ਵਾਈਟ ਹਾਊਸ ਦੀ 2 ਟਰਮਸ ਉਹਨਾਂ ਨੇ ਕੀਤੀਆਂ ਉਦੋਂ ਲੱਗਦਾ ਸੀ ਕਿ ਵੀ ਜਿਹੜਾ ਰੇਸਿਜ਼ਮ ਦਾ ਦੈਂਤ ਹੈ ਉਸ ਦਾ ਸਿਰ ਕੁਚਲਿਆ ਜਾ ਚੁੱਕਾ. ਹੁਣ ਇਹ ਨਹੀਂ ਹੈ ਵੀ ਇੱਕ ਉਹਦਾ ਟੈਂਟੈਕਲ ਤੋੜੋ ਤੇ ਇੱਕ ਹੋਰ ਨਿਕਲ ਆਉਂਦਾ ਵੀ ਇਹ ਖਤਮ ਹੋ ਗਿਆ ਔਰ ਯੰਗਰ ਜਨਰੇਸ਼ਨ ਅਮਰੀਕਨਾਂ ਦੀ ਨੇ ਇੱਕ ਅਫਰੀਕਨ ਅਮਰੀਕਨ ਨੂੰ ਵਾਈਟ ਹਾਊਸ ਪਹੁੰਚਾ ਕੇ ਦੱਸ ਦਿੱਤਾ ਹੈ ਕਿ ਅਸੀਂ ਆਪਣੀ ਜਿਹੜੀ ਰੇਸਿਜ਼ਮ ਦੀ ਗੰਦੀ ਹਿਸਟਰੀ ਹੈ ਉਸ ਤੋਂ ਤੋਬਾ ਕੀਤੀ. ਪਰ ਟਰੰਪ ਦੀ ਆਮਦ ਦੇ ਨਾਲ ਇਹਦੇ 'ਚ ਕੋਈ ਦੋ ਰਾਵਾਂ ਨਹੀਂ ਨੇ ਕਿ ਰੇਸਿਜ਼ਮ ਦੇ ਦੈਂਤ ਨੇ ਇੱਕ ਹੋਰ ਟੈਂਟੈਕਲ ਕੱਢਿਆ. ਉਹ ਭਾਵੇਂ ਇਸਲਾਮ ਵਿਰੋਧੀ ਨਫ਼ਰਤ ਸੀ, ਲਤੀਨੋਆਂ ਦੇ, ਮੈਕਸੀਕਨਸ ਦੇ, ਦੂਸਰੇ ਜੋ ਜਿਸ ਕਿਸਮ ਦੀਆਂ ਟਰੰਪ ਦੀਆਂ ਸਟੇਟਮੈਂਟਸ ਸੀ ਔਰ ਉਸ ਦਾ ਨਤੀਜਾ ਕਿ ਵੀ ਹੇਟ ਕ੍ਰਾਈਮ ਵੀ ਵਧੇ ਔਰ ਹੋਰ ਵੀ ਬਹੁਤ ਸਾਰੇ ਉਹਦੇ ਪ੍ਰਭਾਵ ਦੇਖਣ 'ਚ ਆਏ. ਪਰ ਫਿਰ ਬਾਈਡਨ ਐਡਮਿਨਿਸਟ੍ਰੇਸ਼ਨ ਦੇ ਆਉਣ ਨਾਲ ਜਿੱਥੇ ਅਜੇ ਬਾਈਡਨ ਦੀ ਪਹਿਲੀ ਟਰਮ ਹੀ ਚੱਲ ਰਹੀ ਹੈ ਪਰ ਬਾਈਡਨ ਨੇ ਆਪਣੀ ਜਿਹੜੀ ਹੈ ਕਮਜ਼ੋਰ ਫੋਰਨ ਪਾਲਿਸੀ ਦੇ ਥੱਲੇ ਯੂਕਰੇਨ ਔਰ ਗਜ਼ਾ ਦੇ ਵਿੱਚ ਜੋ ਪਾਰਟ ਹੈ ਉਸ ਨੂੰ ਪ੍ਰੋਪਰ ਹੈਂਡਲਿੰਗ ਨਾ ਹੋ ਸਕਣਾ, ਨਤੀਜਾ ਕਿ ਉਨਾ ਐਸਰਟਿਵ ਨਹੀਂ ਹੈ ਬਾਈਡਨ। ਔਰ ਜੋ ਕੁਛ 7 ਅਕਤੂਬਰ ਤੋਂ ਬਾਅਦ ਜਦੋਂ ਕਿ ਹਮਾਸ ਨੇ
1200-1300 ਇਜ਼ਰਾਈਲੀ ਮਾਰੇ, 250 ਦੇ ਕਰੀਬ ਜਿਹੜੇ ਨੇ ਉਹ ਕਿਡਨੈਪ ਕੀਤੇ। ਔਰ ਉਦੋਂ ਤੋਂ ਲੈ ਕੇ ਇਜ਼ਰਾਈਲ ਲਗਾਤਾਰਤਾ ਦੇ ਨਾਲ ਗਜ਼ਾ ਦੇ ਇੱਕ ਹਿੱਸੇ ਦੀ ਉਹਨੇ ਮੁਕੰਮਲ ਤਬਾਹੀ ਕੀਤੀ ਹੈ। 30,000 ਤੋਂ ਜ਼ਿਆਦਾ ਫਲਸਤੀਨੀ ਮਾਰੇ ਨੇ, ਇਸ ਤੋਂ ਦੁੱਗਣੇ ਜ਼ਖਮੀ ਨੇ, ਔਰ 12 ਤੋਂ 15 ਲੱਖ ਜਿਹੜੇ ਨੇ ਬੇਘਰੇ ਨੇ। ਔਰ ਹੁਣ ਸਾਊਦਰਨ ਹਿੱਸੇ ਦੇ ਵਿੱਚ ਵੀ ਜਿਵੇਂ ਜਿਸ ਲੈਵਲ ਦੇ ਉੱਤੇ ਉਹ ਸਟ੍ਰਾਈਕ ਕਰ ਰਿਹਾ, ਇਹਦੇ ਬਾਵਜੂਦ ਕਿ ਯੂਨਾਈਟਿਡ ਨੇਸ਼ਨਸ ਕੀ ਕਹਿੰਦਾ ਹੈ। ਔਰ ਮੈਂ ਪਹਿਲਾਂ ਇਹ ਦੱਸ ਦਿਆਂ ਕਿ ਵੀ ਚੱਲ ਕੀ ਰਿਹਾ ਹੈ ਇਸ ਵੇਲੇ ਕਿ ਇਜ਼ਰਾਈਲ ਮੇ ਬੀ ਯੂਜ਼ਿੰਗ ਸਟਾਰਵੇਸ਼ਨ ਐਜ਼ ਵੈਪਨ ਆਫ ਵਾਰ। ਯੂਨਾਈਟਿਡ ਨੇਸ਼ਨਸ United Nations Human Rights Chief Volker Turk said situation of hunger, starvation and famine is a result of Israel's extensive restrictions on the entry and distribution of humanitarian aid and commercial goods। कि Israel deliberately ਜਿਹੜਾ ਉਹ ਭੁੱਖ ਨੰਗ ਨੂੰ, ਕਿਉਂਕਿ ਮਰ ਰਹੇ ਨੇ ਲੋਕ, ਈਵਨ ਅਮਰੀਕਾ ਨੇ ਸਪੈਸ਼ਲ ਜਿਹੜੀ ਆ ਉਹ ਬਣਾ ਕੇ ਆਪਣਾ ਜਾਂ ਉੱਥੇ ਏਡ ਪਹੁੰਚਾਉਣ ਦਾ ਯਤਨ ਕੀਤਾ। ਉਹਦਾ ਨਾਲ ਥੋੜ੍ਹੀ ਬਹੁਤ ਭਾਵੇਂ ਕੋਈ ਰਾਹਤ ਮਿਲੀ ਹੋਏਗੀ, ਲੇਕਿਨ ਕੁੱਲ ਮਿਲਾ ਕੇ ਇਹ ਐਸੋਸੀਏਟਡ AFP ਦੀ ਨਿਊਜ਼ ਹੈ। ਉਹਨਾਂ ਨੇ ਕਿਹਾ ਵੀ ਇਜ਼ਰਾਈਲ ਡੈਲੀਬਰੇਟਲੀ ਭੁੱਖ ਪਿਆਸ ਨੂੰ ਵੈਪਨ ਆਫ ਵਾਰ ਬਣਾ ਰਿਹਾ। ਔਰ ਇਹ ਖਬਰ ਸੈਕਿੰਡ ਜਦੋਂ ਅਸੀਂ ਦੇਖਦੇ ਹਾਂ, ਇਜ਼ਰਾਈਲ ਲਾਂਚਿਸ ਐਨਦਰ ਰੇਡ ਔਨ ਗਜ਼ਾਜ਼ ਮੇਨ ਹਸਪੀਟਲ ਚਾਰਜਿੰਗ ਦੈਟ ਹਮਾਸ ਹੈਜ਼ ਰੀਗਰੁਪਡ ਦੇਅਰ। or people sheltering in the hospital said Israeli forces backed by tanks and artillery had surrounded the medical complex early Monday and that snipers were shooting at people inside। ਹੁਣ ਟੈਂਕਾਂ ਨੇ ਹਸਪਤਾਲ ਘੇਰ ਲਿਆ ਔਰ ਸਨਾਈਪਰ ਜਿਹੜੇ ਨੇ ਅੰਦਰ ਗੋਲੀਆਂ ਦੇ ਨਾਲ ਉਡਾ ਰਹੇ ਨੇ। ਔਰ ਇਸ ਤੋਂ ਇਲਾਵਾ UN ਏਜੰਸੀ ਦਾ ਇਹ ਵੀ ਕਹਿਣਾ, UN ਏਜੰਸੀ ਸੇਜ਼ famine is imminent in Gaza, aid distribution is virtually impossible because of Israeli restrictions। ਸੋ ਜਦੋਂ ਉਹ ਫੈਮਿਨ ਨੂੰ ਐਜ਼ ਏ ਵੈਪਨ ਹੀ ਯੂਜ਼ ਕਰ ਰਹੇ ਨੇ ਸਟਾਰਵੇਸ਼ਨ ਔਰ ਦੂਸਰੇ ਦੇ ਲਈ, ਔਰ ਸੈਕਿੰਡ ਹਸਪਤਾਲ ਦੇ ਉੱਤੇ ਵੀ ਬਿਲਕੁਲ ਉਹਨਾਂ ਦਾ ਉਹੀ ਪੈਟਰਨ ਜੋ ਪਹਿਲਾਂ। ਹੁਣ ਇਹਨਾਂ ਦੇ ਚੱਲਦੇ ਆ ਈਵਨ ਵਾਈਟ ਹਾਊਸ ਦੀ ਪੇਸ਼ੈਂਸ ਵੀ ਮੁੱਕ ਗਈ। ਬਾਈਡਨ ਨੇ ਨੇਤਨਯਾਹੂ ਨੂੰ ਕ੍ਰਿਟਿਸਾਈਜ਼ ਕੀਤਾ। ਔਰ ਸਭ ਤੋਂ ਵੱਡੀ ਗੱਲ ਸੀ ਕਿ ਸੈਨੇਟ ਦੇ ਵਿੱਚ ਜਿਹੜਾ ਸੈਨੇਟ ਮੈਜੋਰਟੀ ਲੀਡਰ ਹੈ ਚੱਕ ਸ਼ੂਮਰ, ਸੈਨੇਟਰ ਹੈ ਨਿਊਯਾਰਕ ਤੋਂ, ਖੁਦ ਯਹੂਦੀ ਹੈ, ਉਸ ਨੇ ਜਿਹੜਾ ਹੈ ਉਹ ਇਜ਼ਰਾਈਲ ਦੇ ਲੋਕਾਂ ਨੂੰ ਕਿਹਾ ਕਿ ਭਾਈ ਇਹ ਜਿਹੜਾ ਤੁਸੀਂ ਨਵੀਆਂ ਚੋਣਾਂ ਕਰੋ ਇਜ਼ਰਾਈਲ 'ਚ। ਔਰ ਇਹ ਨੇਤਨਯਾਹੂ ਗਲਤ ਰਸਤੇ 'ਤੇ ਚੜ੍ਹ ਪਏ। ਹੁਣ ਇਹ ਕ੍ਰਿਟਿਸਿਜ਼ਮ ਬਿਲਕੁਲ ਠੀਕ ਹੈ, ਕਿਉਂਕਿ ਹਾਲਾਂ ਉਹ ਇਹ ਕਹਿ ਰਹੇ ਨੇ ਜੀ ਅਸੀਂ ਇਜ਼ਰਾਈਲ ਦੇ ਰਾਈਟ ਆਫ ਸੈਲਫ ਡਿਫੈਂਸ ਤੇ ਇਹ ਵੋ ਦੀ ਹਮਾਇਤ ਕਰਦੇ ਹਾਂ, ਪਰ ਇਸ ਲੈਵਲ ਤੱਕ ਚਲੇ ਜਾਣਾ ਵੀ ਵਾਈਟ ਹਾਊਸ ਦਾ ਜਾਂ ਚੱਕ ਸ਼ੂਮਰ ਦਾ, ਕਿਉਂਕਿ ਵਿਦਨ ਡੈਮੋਕ੍ਰੇਟਾਂ ਦੇ ਵੀ ਜਿਹੜਾ ਪ੍ਰੋਗਰੈਸਿਵ ਬਲਾਕ ਹੈ, ਜਿਹੜੇ ਯੰਗਸਟਰਸ ਨੇ ਉਹ ਦੇਖ ਰਹੇ ਨੇ ਕਿ ਵੀ ਇਹ ਇੱਕ ਤੋਂ ਬਾਅਦ ਇੱਕ ਜੋ ਇਜ਼ਰਾਈਲ ਕਰ ਰਿਹਾ ਹੈ, ਇਹ ਤਾਂ ਹਿਟਲਰ ਦਾ ਤਾਂ ਪੜ੍ਹਿਆ ਹੋਇਆ ਕਿਤਾਬਾਂ 'ਚ, ਇਹ ਤਾਂ ਉਹਨੂੰ ਪਿੱਛੇ ਛੱਡ ਰਹੇ ਨੇ। ਸੋ ਇਹਨਾਂ ਨੂੰ ਵੀ ਪਤਾ ਹੈ ਕਿ ਵੀ ਉਹਨਾਂ ਦੇ ਉਸ ਵੋਟਰ ਨੇ ਨਿਕਲਣਾ ਨਹੀਂ ਹੈ, ਭਾਵੇਂ ਉਹ ਟਰੰਪ ਨੂੰ ਵੋਟ ਨਾ ਵੀ ਪਾਉਣ, ਵੋਟ ਹੀ ਨਹੀਂ ਪਾਉਣਗੇ, ਉਹਦਾ ਵੀ ਫਾਇਦਾ ਟਰੰਪ ਨੂੰ ਹੋਏਗਾ। ਇੱਕ ਵੱਖਰੀ ਕਹਾਣੀ ਹੈ। ਲੇਕਿਨ ਇਸ ਸਭ ਦੇ ਚੱਲਦੇ ਆ ਆਲਰੇਡੀ ਜਿਹਨੂੰ ਐਕਸਪ੍ਰੈਸ਼ਨ ਹੈ ਬਲਦੀ ਤੇ ਤੇਲ ਪਾਉਣਾ, ਅੱਗੇ ਹੀ ਅੱਗ ਲੱਗੀ ਹੋਈ ਹੈ ਉੱਥੇ ਜੋ ਚੱਲ ਰਿਹਾ ਹੈ। ਔਰ ਟਰੰਪ ਨੇ ਅੱਜ ਬਲਦੀ ਤੇ ਤੇਲ ਪਾਇਆ। ਟਰੰਪ ਸੇਜ਼ Jews who vote for Democrats hate Israel and their religion। ਉਹਨੇ ਕਿਹਾ ਕਿ ਜੀ ਇਹ ਜਿਹੜੇ ਯਹੂਦੀ ਡੈਮੋਕ੍ਰੇਟਾਂ ਨੂੰ ਵੋਟ ਪਾਉਂਦੇ ਨੇ ਉਹ ਇਜ਼ਰਾਈਲ ਨੂੰ ਵੀ ਨਫ਼ਰਤ ਕਰਦੇ ਨੇ ਔਰ ਆਪਣੇ ਮਜ਼ਹਬ ਨੂੰ ਵੀ ਨਫ਼ਰਤ ਕਰਦੇ ਨੇ। ਹੁਣ ਇਹ ਬਹੁਤ ਜਿਹੜੀ ਹੈ ਨਫ਼ਰਤ ਭਰੀ ਬਿਆਨਬਾਜ਼ੀ ਹੈ ਔਰ ਇਸ ਦੇ ਉੱਤੇ ਜਿਹੜਾ ਬਿਲਕੁਲ ਉਵੇਂ ਹੀ ਰਿਐਕਟ ਕੀਤਾ ਹੈ ਵਾਈਟ ਹਾਊਸ ਨੇ ਵੀ, ਜੂਇਸ਼ ਆਰਗੇਨਾਈਜੇਸ਼ਨਸ ਨੇ ਵੀ। ਔਰ ਉਹਦੇ 'ਚ ਉਹਨਾਂ ਨੇ ਕਿਹਾ ਜਿਹੜਾ ਉਹ ਰਿਪਬਲਿਕਨ ਪਾਰਟੀ ਦਾ ਹੁਣ ਕਿਉਂਕਿ ਕੈਂਡੀਡੇਟ ਹੈ, the comment sparked immediate backlash from White House, President Joe Biden's campaign and Jewish leaders। The vast majority of Jewish Americans identify as Democrats। ਹੁਣ ਆਲਮੋਸਟ 70 ਤੋਂ 80% ਜਿਹੜੇ ਯਹੂਦੀ ਨੇ ਇਸ ਮੁਲਕ ਦੇ ਵਿੱਚ 6 ਮਿਲੀਅਨ ਦੇ ਲਗਭਗ ਉਹਨਾਂ ਦੀ ਆਬਾਦੀ ਹੈ, ਉਹ ਡੈਮੋਕ੍ਰੈਟ ਨੇ। ਔਰ ਵੈਲਿਊਜ਼ ਵੀ ਰਿਪਬਲਿਕਨਸ ਦਾ ਉਹ ਰੈਡਨੈਕ ਔਰ ਦੂਸਰਾ ਪਾਰਟ ਰਿਹਾ। ਹਾਲਾਂਕਿ ਇਕਨੋਮਿਕਲੀ ਕਈ ਰਿਪਬਲਿਕਨ ਹੋਣਗੇ ਜਾਂ ਸੋਸ਼ਲੀ ਡੈਮੋਕ੍ਰੈਟ ਹੋਣਗੇ। ਔਰ ਇਸ ਦੇ ਉੱਤੇ ਈਵਨ ਵਾਈਟ ਹਾਊਸ ਦੇ ਸਪੋਕਸਪਰਸਨ ਐਂਡਰਿਊ ਬੇਟਸ ਨੇ ਕਿਹਾ
कि भी ये ਜਿਹੜੇ ਕਮੈਂਟ ਨੇ ਇਹ ਬਹੁਤ ਐਂਟੀ ਸੈਮਿਟਿਕ ਰੈਟਰਿਕ ਹੈ ਟਰੰਪ ਦਾ ਔਰ as anti-Semitic crimes and acts of hate have increased across the world, among them the deadliest attack committed against Jewish people since the Holocaust, leaders have an obligation to call hate what it is and bring Americans together. ਉਹਨਾਂ ਨੇ ਕਿਹਾ ਜੀ ਇਹ ਤਾਂ ਐਂਟੀ ਸੈਮਿਟਿਜ਼ਮ ਦੀ ਸਿਖਰ ਹੈ, ਤੁਸੀਂ ਲੋਕਾਂ ਨੂੰ ਕਹਿ ਰਹੇ ਹੋ ਵੀ ਇਹ ਕਿਉਂਕਿ ਜਿਹੜੇ ਡੈਮੋਕ੍ਰੈਟ ਨੂੰ ਵੋਟ ਕਰਦੇ ਨੇ ਉਹ ਇਜ਼ਰਾਈਲ ਨੂੰ ਔਰ ਯਹੂਦੀ ਧਰਮ ਨੂੰ ਨਫ਼ਰਤ ਕਰਦੇ ਨੇ, ਤੁਸੀਂ ਇਨਸਾਈਟ ਕਰ ਰਹੇ ਹੋ ਜਿਹੜੇ ਐਕਸਟ੍ਰੀਮਿਸਟ ਨੇ ਉਹਨਾਂ ਨੂੰ ਕਿ ਬਈ ਇਹਨਾਂ ਦੇ ਉੱਤੇ ਅਟੈਕ ਕਰੋ। ਔਰ ਉਹਨਾਂ ਨੇ ਬਾਈਡਨ ਕੈਂਪੇਨ ਨੇ ਕਿਹਾ ਦਾ ਓਨਲੀ ਪਰਸਨ who should be ashamed here is Donald Trump, ਉਹਨੂੰ ਸ਼ਰਮ ਆਉਣੀ ਚਾਹੀਦੀ ਹੈ। ਔਰ ਇਸ ਦੇ ਉੱਤੇ ਈਵਨ ਜੋਨਾਥਨ ਗ੍ਰੀਨਬਲੈਟ ਇਹ ਐਂਟੀ ਡਿਫੇਮੇਸ਼ਨ ਲੀਗ ਹੈ ਜਿਹੜੀ ਇਜ਼ਾਰ ਹੈ ਜੂਸ਼ ਰਨ ਕਰਦੇ ਨੇ, ਉਹਨੇ ਕਿਹਾ ਕਿ accusing Jews of hating their religion because they might vote for a particular party is defamatory and patently false, कि भाई ये defamation है और बिल्कुल झूठा पार्ट है। Serious leaders who care about the historical US-Israel alliance should focus on strengthening rather than unraveling bipartisan support for the state of Israel, he wrote उन्होंने। और इस दे उत्ते होर भी बहुत सारे दे कमेंट ने और चक शूमर जिसने ऑलरेडी इस दे उत्ते उसनू करड़े हत्थीं लिया है नेतनयाहू नू कि भी इनू इथों कड्डो। और ये उन्होंने नेतनयाहू's handling of war in Gaza warning that the civilian toll was damaging Israel's standing around the world. He also called for Israel to hold new elections। उन्होंने कहा भी ये जो चल रहा है ये इजराइल के खिलाफ दुनिया के विच एक हवा बन रही है, ये ठीक नहीं है इजराइल के लिए। खुद यहूदी है लेकिन ट्रंप ने हुण ये कह के ट्रंप ने की किया जिन्हों कहते हैं कि भी तुसी कबूतरां दे विच बिल्ली छड़ दो, कहते टू लेट द कैट आउट अमंगस्ट द पिजन्स। और ये डिबेट इस पासों होएगी और ये यही होएगा कि भी उसने अपना जिहड़ा कार्ड शो कर दिता है। ਇਹਦਾ ਫਾਇਦਾ ਇੱਕ ਇਹ ਵੀ ਜਿਹੜਾ ਉਸ ਨੂੰ ਦਾ ਜੋ ਹੋਏਗਾ ਇਹਦਾ ਇੱਕ ਨਤੀਜਾ ਇਹ ਹੈ ਕਿ ਵੀ ਜੇ ਟਰੰਪ ਆਇਆ ਤੇ ਉਹ ਬਿਲਕੁਲ ਹੀ ਇਹਨਾਂ ਦਾ ਸਫਾਇਆ ਗਜ਼ਾ ਦਾ ਕਰ ਦੇਗਾ, ਕਿਉਂਕਿ ਉਹਨੇ ਤਾਂ ਇਹ ਕਹਿ ਦਿੱਤਾ ਕਿ ਜਿਹੜੇ ਇਜ਼ਰਾਈਲ ਦੇ ਖਿਲਾਫ ਜਾਂ ਉਹਨਾਂ ਦੇ ਖਿਲਾਫ ਬੋਲਦੇ ਨੇ ਜ਼ਾਹਰ ਨੈਤਨਯਾਹੂ ਦੇ ਖਿਲਾਫ ਔਰ ਜਿਹੜੇ ਵੋਟ ਪਾਉਂਦੇ ਨੇ ਡੈਮੋਕ੍ਰੈਟਾਂ ਨੂੰ, ਤੇ ਜੇ ਡੈਮੋਕ੍ਰੈਟਾਂ ਦਾ ਚੱਕ ਸ਼ੂਮਰ ਕਹਿ ਰਿਹਾ ਕਿ ਭਾਈ ਇਹ ਚੋਣਾਂ ਕਰਾਓ ਨੈਤਨਯਾਹੂ ਨੂੰ ਕਿ ਵੀ ਤੂੰ ਠੀਕ ਨਹੀਂ ਕਰ ਰਿਹਾ, ਸੋ ਇਹਦਾ ਮਤਲਬ ਹੈ ਕਿ ਟਰੰਪ ਅੱਖਾਂ ਬੰਦ ਕਰਕੇ ਨੈਤਨਯਾਹੂ ਦੀ ਪਾਲਿਸੀ ਨੂੰ ਸਪੋਰਟ ਕਰੇਗਾ। ਸੋ ਕੱਲਾ ਇਹ ਨਹੀਂ ਕਿ ਵੀ ਯੂਕਰੇਨ ਦੇ ਵਿੱਚ ਭੋਗ ਪੈ ਜਾਏਗਾ, ਜਿਹੜਾ 2 ਸਾਲ ਦੀ ਰੈਜ਼ਿਸਟੈਂਸ ਹੈ ਯੂਕਰੇਨੀਅਨ ਲੋਕਾਂ ਦੀ ਉਹਦੇ 'ਚ ਤਾਂ ਖੁੱਲ੍ਹ ਕੇ ਪੁਤਿਨ ਦੇ ਨਾਲ ਖੜਾ ਹੈ ਟਰੰਪ ਜਾਂ ਉਹਦੀਆਂ ਨੀਤੀਆਂ ਨੂੰ। ਉਹ ਤਾਂ ਨੈਟੋ ਵਾਲਿਆਂ ਨੂੰ ਕਹਿੰਦਾ ਕਿ ਪੈਸੇ ਦਿਓ, ਨਹੀਂ ਤਾਂ ਰਸ਼ੀਆ ਨੂੰ ਕਹਿੰਦਾ ਤੁਸੀਂ ਕੋਈ ਨਹੀਂ ਇਹਨਾਂ 'ਤੇ ਕਰ ਦਿਓ ਹਮਲਾ, ਅਸੀਂ ਨਹੀਂ ਕੁਛ ਵੀ ਕਰਦੇ। ਤੇ ਇਹੀ ਕੁਛ ਗਜ਼ਾ ਦੇ ਮਾਮਲੇ 'ਚ ਹੋਏਗਾ। ਇਟਸ ਵੈਰੀ ਹੌਰੀਫਾਈਂਗ। ਜੀ ਰਾਸਾ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਹੱਥ ਲੈਣਾ ਬ੍ਰੇਕ। ਵਿਊਅਰਸ ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਆ ਆਫਟਰ ਦਿਸ ਸ਼ਾਰਟ ਬ੍ਰੇਕ।